ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਅਜੀਤਗੜ੍ਹ ਮੁਹਾਲੀ ਤੋਂ ਵੀਰ ਸੁਖਜਿੰਦਰ ਸਿੰਘ ਖਾਲਸਾਨੀ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਪਹਿਲੀ ਈਮੇਲ ਦਾ ਜਵਾਬ ਅਤੇ ਖਾਲਿਸਤਾਨ ਦੇ ਪੱਕੇ ਪਾਂਦੀ ਹੋਣ ਦੀ ਵਡਿਆਈ ਦੇਣ ਲਈ ਡਾਕਟਰ ਅਮਰਜੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਨਾਲ ਹੀ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਵਿੱਚ ਯੋਗਦਾਨ ਪਾ ਰਿਹਾ ਹਾਂ। ਖਾਲਿਸਤਾਨ ਦੀ ਸਿੱਧੇ ਤੌਰ ਤੇ ਮੰਗ ਕੇਵਲ ਮਾਨ ਸਾਹਿਬ ਵੱਲੋਂ ਹੀ ਕੀਤੀ ਜਾ ਰਹੀ ਹੈ। 6 ਜੂਨ ਨੂੰ ਮੈਂ ਵੀ ਅਕਾਲ ਤਖਤ ਸਾਹਿਬ ਦੇ ਹਾਜ਼ਰ ਸੀ। ਜਿਵੇਂ ਕਿ ਪੰਜਾਬ ਸਪੈਕਟਰਮ ਤੇ ਵੀ ਇਹ ਖਬਰ ਪਾਈ ਗਈ ਕਿ ਟਾਸਕ ਫੋਰਸ ਵੱਲੋਂ ਮਾਨ ਦੇ ਸਮਰਥਕਾਂ ਦੀ ਕੁੱਟਮਾਰ ਪਰ ਅਸਲ ਵਿੱਚ ਸ਼ੁਰੂਆਤ ਟਾਸਕ ਫੋਰਸ ਵੱਲੋਂ ਕੀਤੀ ਗਈ ਸੀ, ਪਰ ਬਾਅਦ ਵਿੱਚ ਉਹਨਾਂ ਨੇ ਹੱਥ ਬੰਨ੍ਹ ਕੇ ਖਹਿੜਾ ਛੁਡਾਇਆ ਤੇ ਮਾਨ ਸਾਹਿਬ ਨੂੰ ਅੰਦਰ ਜਾਣ ਦਿੱਤਾ। ਜੇਕਰ ਤੁਸੀਂ ਪੂਰੀ ਖਬਰ ਪੜ੍ਹੋ ਤਾਂ ਪਤਾ ਲੱਗ ਜਾਵੇਗਾ ਕਿ ਟਾਸਕ ਫੋਰਸ ਵਾਲਿਆਂ ਦਾ ਜੂਤ ਪਤਾਣ ਕਰਨ ਵਿੱਚ ਬੀਬੀ ਗੁਰਦੀਪ ਕੌਰ ਚੱਠਾ ਵੀ ਮੋਰਲੀ ਕਰਤਾਰ ਵਿੱਚ ਸੀ। ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਮਾਨ ਸਾਹਿਬ ਦੇ ਪਾਰਟੀ ਵਰਕਰਾਂ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਕੋਝੀਆਂ ਕਾਰਵਾਈਆਂ ਨੇ ਕਿਸ ਤਰ੍ਹਾਂ ਰੋਹ ਦੇ ਭਾਂਬੜ ਮਚਾ ਦਿੱਤੇ ਸਨ। ਜੇਕਰ ਟਾਸਕ ਫੋਰਸ ਛੇਤੀ ਨਾ ਮੰਨਦੀ ਤਾਂ ਇਹ ਵਿਵਾਦ ਹੋਰ ਵੀ ਵੱਧ ਸਕਦਾ ਸੀ। ਇਸ ਤੋਂ ਬਾਅਦ ਜਦੋਂ ਸਿਮਰਨਜੀਤ ਸਿੰਘ ਮਾਨ ਨੇ ਸਪੀਚ ਦਿੱਤੀ ਅਤੇ ਆਪ ਵੀ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਏ, ਫਿਰ ਗੁਰਦੁਆਰਾ ਯਾਦਗਾਰ ਸ਼ਹੀਦਾਂ ਦੇ ਅਸਥਾਨ ਤੇ ਰੱਖੀ ਗਈ ਗੋਲਕ ਜਿਸ ਦੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦਾ ਨਾਮ ਲਿਖਿਆ ਸੀ ਨੂੰ ਘੁਮਾ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਗੋਲਕ ਨੂੰ ਸਿੱਧਾ ਕਰਕੇ ਸੰਤਾਂ ਦਾ ਨਾਮ ਸਾਹਮਣੇ ਕੀਤਾ ਗਿਆ ਅਤੇ ਫਿਰ ਮਾਨ ਸਾਹਿਬ ਦੇ ਪ੍ਰਕਰਮਾਂ ਤੋਂ ਹੋ ਕੇ ਸੂਚਨਾ ਕੇਂਦਰ ਤੱਕ ਜਾਣ ਦੇ ਸਮੇਂ ਵੀ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲੱਗਦੇ ਰਹੇ। ਬਲਵੰਤ ਸਿੰਘ ਗੋਪਾਲਾ ਤੇ ਉਹਨਾਂ ਦੇ ਸਾਥੀਆਂ ਨੇ 51 ਨੰਗੀਆਂ ਕਿਰਪਾਨਾਂ ਦੀ ਸਲਾਮੀ ਦਿੱਤੀ। ਕੈਮਰਿਆਂ ਵਿੱਚ ਕੈਦ ਤਾਂ ਸਾਰਾ ਕੁਝ ਹੀ ਹੋਇਆ ਪਰ ਬਾਹਰ ਨਹੀਂ ਨਿਕਲਿਆ। ਇਹ ਸਾਰਾ ਕੁਝ ਮੀਡੀਆ ਰਾਹੀਂ ਨਹੀਂ ਦਿਖਾਇਆ ਗਿਆ। ਪੰਜਾਬ ਵਿੱਚ ਕਿਸੇ ਵੀ ਚੈਨਲ ਨੇ ਖਾਲਿਸਤਾਨ ਜਿੰਦਾਬਾਦ ਦੇ ਗੂੰਜਦੇ ਨਾਅਰਿਆਂ ਦੀ ਗੱਲ ਨਹੀਂ ਕੀਤੀ। ਕੁੱਲ ਮਿਲਾ ਕੇ ਇਸ ਦਿਨ ਨੇ ਹਿੰਦੁਸਤਾਨ ਦੀ ਸਰਕਾਰ ਨੂੰ ਕੁਝ ਨਾ ਕੁਝ ਸੋਚਣ ਲਈ ਜ਼ਰੂਰ ਮਜਬੂਰ ਕੀਤਾ ਹੋਵੇਗਾ। ਅਤੇ ਜਿਵੇਂ ਕਿ ਅੱਜ ਸਵੇਰੇ ਹੀ ਮੈਂ ਫੇਸਬੁੱਕ ਤੇ ਦੇਖਿਆ ਹੈ ਕਿ ਸ਼ਿਵ ਸੈਨਾ ਵਾਲਿਆਂ ਦੇ ਬਿਆਨ ਵੀ ਆਉਣੇ ਸ਼ੁਰੂ ਹੋ ਗਏ ਹਨ। ਜਿਵੇਂ ਕਿ ਤੁਸੀਂ ਅਕਸਰ ਕਹਿੰਦੇ ਹੋ ਕਿ ਜਦੋਂ ਕੁਝ ਚੰਗਾ ਹੁੰਦਾ ਹੈ ਤਾਂ ਇਹ ਟੱਪਦੇ ਹਨ। ਪ੍ਰਚਾਰ ਦੀ ਘਾਟ ਹੀ ਖਾਲਿਸਤਾਨ ਦੀ ਮੰਜ਼ਲ ਦੇ ਪੈਂਡੇ ਨੂੰ ਲੰਬਾ ਕਰ ਰਹੀ ਹੈ। ਮੈਂ ਚਾਹੁੰਦਾ ਹਾਂ ਕਿ ਸੱਚ ਦੀ ਗੱਲ ਕਰਨ ਵਾਲਾ ਚੈਨਲ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਵਿੱਚ ਵੀ ਰਿਲੇ ਕੀਤਾ ਜਾਵੇ ਤਾਂ ਜੋ ਖਾਲਿਸਤਾਨ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਅਤੇ ਗਤੀਵਿਧੀਆਂ ਦਾ ਹਰ ਆਮ ਅਤੇ ਖਾਸ ਨੂੰ ਪਤਾ ਲੱਗ ਸਕੇ, ਕਿਉਂਕਿ ਇਹਨਾਂ ਦੇ ਆਪਣੇ ਚੈਨਲਾਂ ਤੇ ਤਾਂ ਕੇਵਲ ਬਾਦਲ ਨੇ ਆਹ ਕਰਤਾ, ਬਾਦਲ ਨੇ ਉਹ ਕਰਤਾ ਹੀ ਦਿਖਾਇਆ ਜਾਂਦਾ ਹੈ, ਪਰ ਅਸਲੀ ਗੱਲ ਆਮ ਲੋਕਾਂ ਤੱਕ ਨਹੀਂ ਪਹੁੰਚਦੀ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਸੁਖਵਿੰਦਰ ਸਿੰਘ ਨੇ ਸੁਖਜਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਤਾਂ ਵੀਰ ਸੁਖਜਿੰਦਰ ਸਿੰਘ ਜੀ ਖਾਲਿਸਤਾਨੀ ਅਜੀਤਗੜ੍ਹ ਤੋਂ ਜੀ, ਜਿਨ੍ਹਾਂ ਦੀ ਇਹ ਦੂਸਰੀ ਈਮੇਲ ਹੈ। ਬਹੁਤ ਸੋਹਣਾ ਟਾਈਪ ਕਰਦੇ ਨੇ, ਸਬਜੈਕਟ ਮੈਟਰ ਵੀ ਠੀਕ ਹੈ ਜੀ ਜੀ, ਕਿਉਂਕਿ ਇਹ ਸਮੁੱਚੀ ਜਾਣਕਾਰੀ ਹੈ ਕਿ 6 ਜੂਨ ਨੂੰ ਅਕਾਲ ਤਖਤ ਸਾਹਿਬ ਤੇ ਕੀ ਹੋਇਆ ਜੀ, ਔਰ ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਇਹ ਤਾਂ ਜ਼ਰੂਰ ਹੋਇਆ। ਟਾਸਕ ਫੋਰਸ ਵਾਲੀ ਖਬਰ ਵੀ ਜਿਹੜੀ ਹੈ ਸਾਹਮਣੇ ਆਈ ਕਿ ਵੀ ਉਹਨਾਂ ਨੇ ਕਿਵੇਂ ਕੁੱਟਮਾਰ ਕੀਤੀ ਜੀ, ਪਰ ਇਹ ਵੇਰਵਾ ਕਿਤੇ ਨਹੀਂ ਆਇਆ ਕਿ 51 ਜਿਹੜੀਆਂ ਸ੍ਰੀ ਸਾਹਿਬਾਂ ਦੇ ਨਾਲ ਸਲਾਮੀ ਦਿੱਤੀ ਗਈ ਜੀ, ਔਰ ਉੱਥੇ ਜਿਹੜਾ ਕਿੰਨਾ ਇਕੱਠ ਸੀ ਇਸ ਬਾਰੇ ਵੀ 1-2 ਪਿਕਚਰਸ ਜ਼ਰੂਰ ਆਈਆਂ ਨੇ ਜੀ, ਪਰ ਕੋਈ ਵੇਰਵੇ ਦੇ ਨਾਲ ਕੋਈ ਗੱਲ ਸਾਹਮਣੇ ਨਹੀਂ ਆਈ। ਸੋ ਪਹਿਲਾਂ ਤਾਂ ਮੈਂ ਵੀਰ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਇਸ ਬਾਰੇ ਕਾਫੀ ਵੇਰਵੇ ਦੇ ਨਾਲ ਜੀ। ਦੂਸਰਾ ਉਹਨਾਂ ਦੀ ਇਹ ਚਾਹਨਾ ਹੈ ਕਿ ਇਹ ਪੰਜਾਬ 'ਚ ਵੀ ਰਿਲੇ ਹੋਏ ਤਾਂ ਕਿ ਸੱਚ ਦੀ ਆਵਾਜ਼ ਪਹੁੰਚ ਸਕੇ। ਜਿਵੇਂ ਅਸੀਂ ਪਹਿਲਾਂ ਕਿਹਾ ਵੀ ਹਾਲ ਦੀ ਘੜੀ ਤਾਂ ਲੰਬੀ ਇੰਤਜ਼ਾਰ ਹੈ ਜੀ, ਪਰ ਜਿਵੇਂ ਟੈਕਨੋਲੋਜੀ ਐਡਵਾਂਸ ਹੋ ਰਹੀ ਹੈ, ਸੰਭਵ ਹੈ ਕੋਈ ਐਸੀ ਸਟੇਜ ਹੋਏ ਜੀ। ਇੰਟਰਨੈਟ ਤਾਂ ਹੈ, ਬਟ ਇਸ ਤੋਂ ਇਲਾਵਾ ਵੀ ਕਿ ਜਿੱਥੇ ਸਾਡੇ ਪੰਜਾਬ ਔਰ ਭਾਰਤ ਭਰ 'ਚ ਬੈਠੇ ਗੁਰਸਿੱਖ ਵੀਰ ਭੈਣਾਂ ਵੀ ਇਹਨੂੰ ਦੇਖ ਸਕਣ ਜੀ, ਪਰ ਅੱਜ ਦੀ ਡੇਟ 'ਚ ਤੇ ਇੰਟਰਨੈਟ ਦੇ ਉੱਤੇ ਹੀ ਤਸੱਲੀ ਕਰਨੀ ਪਏਗੀ ਜੀ। ਸੋ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਸਾਡਾ ਅਗਲਾ ਈਮੇਲ ਮੈਸੇਜ ਵਰਜੀਨੀਆ ਤੋਂ ਸਰਦਾਰ ਪਰਮਜੀਤ ਸਿੰਘ ਜੀ ਦਾ ਹੈ। ਇਹਨਾਂ ਨੇ ਸਾਨੂੰ ਪੀਪਲਜ਼ ਪਾਰਟੀ ਆਫ ਪੰਜਾਬ ਵੱਲੋਂ ਆਪਣੀ ਫੇਸਬੁੱਕ ਤੇ ਪਾਏ ਕਥਨ ਸੰਬੰਧੀ ਟਿੱਪਣੀ ਕਰਨ ਨੂੰ ਕਿਹਾ ਹੈ। ਇਹ ਟਿੱਪਣੀ ਹੈ, ਜੋ ਵਿਅਕਤੀ ਹਥਿਆਰ ਕੋਲ ਰੱਖਦਾ ਹੋਵੇ ਹਰ ਵਕਤ ਉਹ ਸ਼ਾਂਤੀ ਪਸੰਦ ਹੋ ਹੀ ਨਹੀਂ ਸਕਦਾ।
ਜੇ ਕੋਈ ਧਰਮ ਹਥਿਆਰ ਨੂੰ ਹਰ ਵਕਤ ਕੋਲ ਰੱਖਣ ਦੀ ਹਦਾਇਤ ਕਰਦਾ ਹੋਵੇ ਫਿਰ ਉਹ ਧਰਮ ਸ਼ਾਂਤੀ ਪਸੰਦ ਕਿਵੇਂ ਹੋ ਸਕਦਾ ਹੈ? ਦੇਖੋ, ਕਿਉਂਕਿ ਉਹਨਾਂ ਨੇ ਜਦੋਂ ਇਹ ਲਿਖਿਆ ਹੈ ਤੇ ਮੈਂ ਉਸ ਤੋਂ ਬਾਅਦ ਉਹਨਾਂ ਦੀ ਫੇਸਬੁੱਕ ਦੇ ਉੱਤੇ ਚੈੱਕ ਕੀਤਾ ਹੈ, ਔਰ ਇਹ ਨਾ ਲੱਗੇ ਦਰਸ਼ਕਾਂ ਨੂੰ ਵੀ ਅਸੀਂ ਕੋਈ ਗੱਲ ਕੋਲੋਂ ਕਰ ਰਹੇ ਹਾਂ। ਉਹਨਾਂ ਦਾ ਫੇਸਬੁੱਕ ਦੇ ਉੱਤੇ ਪਾਇਆ ਹੋਇਆ ਹੈ ਜੀ। ਇਹ ਹੈਰਾਨੀ ਦੀ ਗੱਲ ਹੈ ਕਿ ਮਨਪ੍ਰੀਤ ਬਾਦਲ ਜਿਹੜਾ ਕਿ ਚੀਫ ਮਿਨਿਸਟਰੀ ਦੀ ਦੌੜ ਵਿੱਚ ਪਛੜ ਗਿਆ ਆਪਣੇ ਕਜ਼ਨ ਨਾਲੋਂ ਜੀ, ਤੇ ਫਿਰ ਉਹਨੇ ਪੰਜਾਬ ਦੇ ਆਰਥਿਕ ਤੌਰ ਤੇ ਡੁੱਬਣ ਔਰ ਇਕਨੋਮਿਕਲ ਏਜੰਡੇ ਦਾ ਸਹਾਰਾ ਲੈ ਕੇ ਜੀ ਅਲੱਗ ਪਾਰਟੀ ਬਣਾਉਣ ਵੱਲ ਤੁਰਿਆ। ਪਰ ਪਹਿਲਾਂ ਉਹਨੇ ਬੜੇ ਡਰਾਮੇਬਾਜ਼ੀ ਕੀਤੀ ਕਿ ਜੀ ਅਸੀਂ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਤੁਰੇ ਹਾਂ। ਖਟਕਲ ਕਲਾਂ ਜਿਹੜਾ ਉੱਥੇ ਬੜੀ ਵੱਡੀ ਰੈਲੀ ਕੀਤੀ ਔਰ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਨੇ ਉਹ ਜਾਲੀ ਜੀਆਂ ਪੱਗਾਂ, ਜਿਵੇਂ ਭਗਤ ਸਿੰਘ ਦੀ ਛੜਵੇਂ ਲੜ ਵਾਲੀ ਪੱਗ ਸੀ ਜੀ, ਉਹ ਬਣਾ ਕੇ ਉਹਨਾਂ ਨੂੰ ਲਿਆਂਦਾ, ਉਸ ਮਿੱਟੀ ਨੂੰ ਚੁੱਕਿਆ ਜੀ ਕਿ ਜੀ ਇਸ ਮਿੱਟੀ ਦੀ ਕਸਮ ਅਸੀਂ ਹੁਣ ਪਿੱਛੇ ਨਹੀਂ ਹਟਾਂਗੇ। ਭਗਤ ਸਿੰਘ ਦੇ ਪਰਿਵਾਰ ਦੇ ਵੀ ਇੱਕ ਦੋ ਜੀਆਂ ਨੂੰ ਜੁਆਇਨ ਕਰਵਾਇਆ ਜੀ। ਹੁਣ ਗੁਰਮਤਿ ਸਿਧਾਂਤ ਜਾਂ ਸਿੱਖੀ ਸਿਧਾਂਤ ਤਾਂ ਇਸ ਪਤਤ ਆਦਮੀ ਨੂੰ ਦੱਸਣ ਦੀ ਲੋੜ ਨਹੀਂ ਹੈ ਜੀ, ਕਿਉਂਕਿ ਇਹਨੇ ਜਦੋਂ ਪਹਿਲਾਂ ਅਕਾਲੀ ਦਲ ਦੀ ਇਹ ਸ਼ਰਤ ਹੁੰਦੀ ਸੀ ਕਿ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਸੀ ਜੀ, ਜਿਹੜਾ ਵੀ ਐਮਐਲਏ ਬਣਦਾ ਸੀ ਅਕਾਲੀਆਂ ਦਾ, ਜਿਹੜਾ ਨਹੀਂ ਸੀ ਹੁੰਦਾ ਉਹਨੂੰ 6 ਮਹੀਨੇ ਦੇ ਵਿੱਚ ਛਕਣਾ ਪੈਂਦਾ ਸੀ ਜੀ। ਸੋ ਇਹ ਗਿੱਦੜਬਾਹੇ ਤੋਂ 3-4 ਵਾਰ ਐਮਐਲਏ ਬਣਿਆ ਤੇ ਪਹਿਲੀ ਵਾਰੀ ਇਹਦੇ ਉਵੇਂ ਦਾੜੀ ਕੱਟੀ ਹੋਈ ਸੀ ਜੀ। ਸੋ ਇਹਨੇ ਐਮਐਲਏ ਬਣਨ ਤੋਂ ਬਾਅਦ ਅੰਮ੍ਰਿਤ ਛਕਿਆ ਜੀ, ਔਰ ਹੁਣ ਇਹਦੀ ਸ਼ਕਲ ਉਸੇ ਤਰ੍ਹਾਂ ਦੀ ਹੈ ਜਿਵੇਂ ਦੀ ਪਤਤ ਦੀ ਹੁੰਦੀ ਹੈ ਜੀ। ਸੋ ਇਸ ਨੂੰ ਗੁਰਮਤਿ ਸਿਧਾਂਤ ਦੀ ਗੱਲ ਤਾਂ ਕੀ ਦੱਸਣੀ ਹੈ ਕਿ ਜੀ ਹਥਿਆਰ ਰੱਖਣਾ ਜਾਂ ਨਾ ਰੱਖਣਾ ਕਿਹਦੇ ਲਈ ਕਿੰਨਾ ਜ਼ਰੂਰੀ ਹੈ ਜਾਂ ਸਿਧਾਂਤ ਕੀ ਹੈ। ਇਹ ਤਾਂ ਇਦਾਂ ਦੇ ਨੂੰ ਮੈਂ ਸ਼ਾਇਦ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਤਵਲੀਨ ਸਿੰਘ ਜਿਹੜੀ ਕਿ ਇੱਕ ਆਥਰ ਹੈ ਜੀ, ਬੇਸ਼ੱਕ ਉਹਦਾ ਇੱਕ ਬੜਾ ਹੋਰ ਕਿਸਮ ਦਾ ਪਿਛੋਕੜ ਹੈ। ਕਦੇ ਉਹਨੇ ਜਿਹੜੇ ਪਾਕਿਸਤਾਨੀ ਪੰਜਾਬ ਦੇ ਗਵਰਨਰ ਜਿਨ੍ਹਾਂ ਦਾ ਬਾਅਦ ਦੇ ਵਿੱਚ ਮਰਡਰ ਹੋਇਆ ਸਲਮਾਨ ਤਾਸੀਰ ਜੀ, ਉਹਦੇ ਨਾਲ ਵਿਆਹ ਕੀਤਾ। ਉਹਦੀ ਚੋਂ ਇੱਕ ਮੁੰਡਾ ਵੀ ਹੈ ਜਿਹੜਾ ਹੁਣ ਜਿਹੜਾ ਉਹ ਆਥਰ ਬਣਿਆ ਹੋਇਆ, ਇੰਗਲੈਂਡ 'ਚ ਰਹਿੰਦਾ ਹੈ, ਐਜ਼ ਏ ਮੁਸਲਮਾਨ ਹੀ ਉਹ ਪੜ੍ਹਿਆ ਜੀ ਜੀ। ਤੇ ਫਿਰ ਉਹਦੇ ਤੋਂ ਇਹਨਾਂ ਦੀ ਟੁੱਟ ਗਈ ਉਹ ਵਿਆਹ ਦੀ ਗੱਲ, ਤੇ ਫਿਰ ਇੰਨੀ ਐਂਟੀ ਮੁਸਲਮਾਨ ਹੋ ਕੇ ਉਹਨੇ ਲਿਖਣਾ ਸ਼ੁਰੂ ਕੀਤਾ, ਅੱਜ ਤੱਕ ਵੀ ਲਿਖਦੀ ਹੈ ਜੀ। ਉਹ ਮਿਲਣ ਆਈ ਕਿਸੇ ਹੋਰ ਜਰਨਲਿਸਟ ਜਾਂ ਇੱਕ ਹੋਰ ਵਿਚੋਲੇ ਰਾਹੀਂ ਸੰਤ ਪਿੰਡਰਾਣਿਆਂ ਨੂੰ ਜੀ, ਤੇ ਉਹਨੇ ਪੁੱਛਿਆ ਸੰਤਾਂ ਨੂੰ ਕਿ ਜਦੋਂ ਆਈ ਪੈਂਦੇ ਕਿ ਜੀ ਤੁਸੀਂ ਇਹ ਹਥਿਆਰ ਚੁੱਕੇ ਹੋਏ ਨੇ ਜੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਵੀ ਔਰ ਵੈਸੇ ਵੀ, ਤੇ ਉਹਨਾਂ ਨੂੰ ਦੱਸਿਆ ਸੰਤਾਂ ਨੂੰ ਇਹੀ ਗਿਆ ਸੀ ਜੀ ਕਿ ਇੱਕ ਸਿੱਖ ਕੁੜੀ ਹੈ ਤੁਹਾਨੂੰ ਇੰਟਰਵਿਊ ਕਰਨਾ ਚਾਹੁੰਦੀ ਹੈ ਜੀ ਜੀ। ਤੇ ਉਹਨਾਂ ਨੇ ਸੰਤਾਂ ਨੇ ਉਹਦੇ ਵੱਲ ਮੁਖਾਤਬ ਹੋ ਕੇ ਪੁੱਛਿਆ ਵੀ ਤੂੰ ਸਿੱਖਾਂ ਦੀ ਕੁੜੀ ਹੈ ਜੀ? ਉਹ ਕਹਿੰਦੀ ਜੀ ਹਾਂ। ਉਹ ਕਹਿੰਦੇ ਜੇ ਤੂੰ ਸਿੱਖਾਂ ਦੀ ਕੁੜੀ ਹੈ ਤੇ ਤੈਨੂੰ ਇਹ ਨਹੀਂ ਪਤਾ ਵੀ ਸਿੱਖ ਹਥਿਆਰ ਕਿਉਂ ਰੱਖਦੇ ਨੇ ਤਾਂ ਫਿਰ ਤੇਰੇ ਨਾਲ ਗੱਲ ਨਹੀਂ ਕਰਨੀ ਹੈ, ਤੂੰ ਚੱਲ ਜੀ। ਸੋ ਇਹ ਜ਼ਾਹਰ ਹੈ ਵੀ ਜੇ ਮਨਪ੍ਰੀਤ ਬਾਦਲ ਭਾਵੇਂ ਪਤਤ ਹੈ ਜਾਂ ਨਾਸਤਕ ਹੈ, ਜੇ ਉਹ ਸਿੱਖਾਂ ਦਾ ਮੁੰਡਾ ਵੀ ਹੈ ਤੇ ਫਿਰ ਉਹਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਸੀ ਕਿ ਜਿਹੜਾ ਹਥਿਆਰ ਸ਼ਾਂਤੀ ਦੇ ਲਈ ਰੱਖੇ ਜਾਂਦੇ ਨੇ, ਹਥਿਆਰ ਜਿਹੜੇ ਨੇ ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ ਜੀ। ਪਰ ਉਹਨੂੰ ਮੈਂ ਉਸੇ ਈਡੀਐਮ 'ਚ ਸਮਝਾਉਣ ਦਾ ਯਤਨ ਕਰਾਂਗਾ ਜਿਹੜਾ ਉਹਦਾ ਹੱਕ ਹੈ ਕਿ ਜਿਸ ਭਗਤ ਸਿੰਘ ਦੇ ਖਟਕਲ ਕਲਾਂ ਦੀ ਮਿੱਟੀ ਚੁੱਕ ਕੇ ਉਹਨੇ ਪੀਪਲਜ਼ ਪਾਰਟੀ ਬਣਾਈ, ਉਹਨੇ ਕੋਲ ਚਰਖਾ ਰੱਖਿਆ ਹੋਇਆ ਸੀ ਜੀ। ਜਾਂ ਭਗਤ ਸਿੰਘ ਦੀ ਆਈਡੀਓਲੋਜੀ ਜਾਂ ਇਹਨਾਂ ਸਾਰੀਆਂ ਖੱਬੇ ਪੱਖੀਆਂ ਦੀ ਜਿਹੜੇ ਨੇ ਕੀ ਆਈਡੀਓਲੋਜੀ ਹੈ, ਰੈਵੋਲੂਸ਼ਨ ਦੇ ਨਾਂ ਥੱਲੇ, ਕ੍ਰਾਂਤੀ ਦੇ ਨਾਂ ਥੱਲੇ, ਕ੍ਰਾਂਤੀ ਚਰਖਿਆਂ ਨਾਲ ਆਈ ਹੈ, ਬੱਕਰੀਆਂ ਨਾਲ ਆਈ ਹੈ ਜਾਂ ਕਿਸੇ ਹੋਰ ਨਾਲ ਆਈ ਹੈ। ਗਾਂਧੀ ਇਹੀ ਗੱਲਾਂ ਤਾਂ ਗਾਂਧੀ ਕਹਿੰਦਾ ਸੀ ਜੀ, ਜਿਸ ਦੇ ਦੁਆਲੇ ਹੋਏ ਹੁੰਦੇ ਨੇ ਸਾਰੇ ਕਿ ਜੀ ਉਹਨੇ ਭਗਤ ਸਿੰਘ ਨੂੰ ਬਚਾਉਣ ਲਈ ਨਹੀਂ ਕਿਹਾ, ਜਾਂ ਉਹਨੇ ਜਦੋਂ ਊਧਮ ਸਿੰਘ ਨੇ ਮਾਈਕਰੋ ਡਵਾਇਰ ਨੂੰ ਮਾਰਿਆ ਤਾਂ ਉਹਨੇ ਗਾਂਧੀ ਨੇ ਕਿਹਾ ਇਟਸ ਐਨ ਐਕਟ ਆਫ ਅ ਮੈਡਮੈਨ ਜੀ। ਹੁਣ ਤੁਸੀਂ ਬੜੇ ਉਸ ਸਿਸਟਮ 'ਚ ਹੋਏ ਹੋ ਜਾ ਕੇ ਜਿਹਦੇ 'ਚ ਤੁਸੀਂ ਗੱਲਾਂ ਕਰ ਰਹੇ ਹੋ ਦੂਸਰੇ ਸਿਰੇ ਦੀਆਂ ਜੀ। ਸੋ ਮੈਂ ਸਮਝਦਾ ਹਾਂ ਵੀ ਇਹਦੀ ਜਿਹੜੀ ਸਟੇਟਮੈਂਟ ਹੈ ਕਿ ਜੋ ਵਿਅਕਤੀ ਹਥਿਆਰ ਕੋਲ ਰੱਖਦਾ ਹੋਵੇ ਹਰ ਵਕਤ ਉਹ ਸ਼ਾਂਤੀ ਪਸੰਦ ਹੋ ਹੀ ਨਹੀਂ ਸਕਦਾ। ਜਦੋਂ ਹਰ ਵਕਤ ਉਹ ਕਹਿ ਰਿਹਾ ਹੈ ਤੇ ਸਿੱਖਾਂ ਵੱਲ ਰੈਫਰ ਕਰ ਰਿਹਾ ਹੈ, ਕਿਉਂਕਿ ਸਿੱਖ ਦੇ ਲਈ 5 ਕਕਾਰ ਧਾਰਨ ਕਰਨੇ, ਹਮੇਸ਼ਾ ਰੱਖਣੇ, ਜਿਨ੍ਹਾਂ 'ਚ ਕਿਰਪਾਨ ਸ਼ਾਮਲ ਹੈ, ਉਹ ਮਸਟ ਹੈ ਜੀ। ਤੇ ਦੂਜੀ ਜਦੋਂ ਕਹਿੰਦਾ ਕਿ ਜੇ ਕੋਈ ਧਰਮ ਹਥਿਆਰ ਨੂੰ ਹਰ ਵਕਤ ਕੋਲ ਰੱਖਣ ਦੀ ਹਦਾਇਤ ਕਰਦਾ ਹੋਵੇ ਫਿਰ ਉਹ ਧਰਮ ਸ਼ਾਂਤੀ ਪਸੰਦ ਕਿਵੇਂ ਹੋ ਸਕਦਾ ਹੈ? ਇਹ ਕੈਟਾਗੋਰੀਕਲੀ ਸਿੱਖ ਧਰਮ ਦੇ ਉੱਤੇ ਹਮਲਾ ਹੈ ਜੀ। ਸੋ ਮੈਂ ਸਮਝਦਾ ਹਾਂ ਵੀ ਜਿਹੜੇ ਆਪਣੇ ਵੀ ਭੁੱਲੜ ਵੀਰ ਭੈਣਾਂ ਜਦੋਂ ਕੋਈ ਇਸ ਕਿਸਮ ਦਾ ਨਵਾਂ ਜੋਗੀ ਕੰਨਾਂ 'ਚ ਮੁੰਦਰਾਂ ਪਵਾ ਕੇ ਜਾਲੀ ਜਿਹੀਆਂ ਆਉਂਦਾ ਤੇ ਮਗਰ ਸਵਾਹ ਲੱਗੀ ਹੁੰਦੀ ਹੈ ਤਾਂ ਉਹਦੇ ਮਗਰ ਤੁਰ ਪੈਂਦੇ ਨੇ। ਉਹ ਦੇਖਣ ਵੀ ਕਿਸ ਕਿਸਮ ਦੇ ਬੰਦੇ ਨੂੰ ਇਹ ਸਪੋਰਟ ਕਰਦੇ ਰਹੇ ਨੇ। ਇੱਥੇ ਵੀ ਅਮਰੀਕਾ ਕੈਨੇਡਾ 'ਚ ਬੜੇ ਇਕੱਠ ਹੋਏਗੇ ਜੀ। ਮਨਪ੍ਰੀਤ ਬਾਦਲ ਜਿਹੜਾ
ਇਹ ਅਕਾਲੀਆਂ ਨੂੰ ਠੱਬੀ ਲਾਏਗਾ, ਸੁਖਬੀਰ ਨੂੰ ਠੱਬੀ ਲਾਏਗਾ। ਸੋ ਮੈਂ ਸਮਝਦਾ ਵੀ ਇਹ ਬੇਈਮਾਨ ਪਹੁੰਚ ਹੈ, ਬੇਈਮਾਨ ਝੂਠਾ ਆਦਮੀ ਹੈ ਵੀ ਇਸ ਦਾ ਜੋ ਇਹ ਕਹਿ ਰਿਹਾ ਹੈ ਇਹਦੀ ਸੋਚ ਦੇ ਉਹਦੇ ਬਿਲਕੁਲ ਉਲਟ ਹੈ। ਜੇ ਉਹ ਭਗਤ ਸਿੰਘ ਦੀ ਗੱਲ ਨੂੰ ਹੀ ਆਪਣਾ ਜਿਹੜਾ ਉਹ ਇਨਸਪੀਰੇਸ਼ਨ ਮੰਨਦਾ ਫਿਰ ਇਹ ਗੱਲ ਕਹਿਣੀ ਜੀ ਇਹ ਉਹਦੀ ਵੀ ਤੋਹੀਨ ਹੈ। ਤੇ ਜੋ ਇਹਨੇ ਦੋਨੋਂ ਸਟੇਟਮੈਂਟਾਂ ਦਿੱਤੀਆਂ ਨੇ ਇਹ ਮੁਕੰਮਲ ਤੌਰ ਦੇ ਉੱਤੇ ਸਿੱਖੀ ਦੇ ਉੱਤੇ ਸਿੱਧਾ ਹਮਲਾ ਜੀ ਔਰ ਸਿੱਖ ਧਰਮ ਨੂੰ ਇੱਕ ਵਾਇਲੈਂਟ ਧਰਮ ਸਾਬਤ ਕਰਨਾ ਕਿ ਜੀ ਸ਼ਾਂਤੀ ਪਸੰਦ ਹੋ ਹੀ ਨਹੀਂ ਸਕਦਾ। ਪੰਜ ਕਕਾਰਾਂ ਦੇ ਉੱਤੇ ਜਿਹੜਾ ਇਹ ਅਟੈਕ ਹੈ ਔਰ ਇਹ ਅਨਫੋਰਗਿਵੇਬਲ ਕੰਮ ਹੈ। ਇੱਦਾਂ ਦੀਆਂ ਚੀਜ਼ਾਂ ਮੁਆਫ ਨਹੀਂ ਹੁੰਦੀਆਂ ਜਿਹੜੀਆਂ ਕਿ ਮੁੱਢਲੇ ਤੌਰ ਦੇ ਉੱਤੇ ਤੁਸੀਂ ਉਹਨਾਂ ਸਿਧਾਂਤਾਂ ਦੇ ਉੱਤੇ ਹੀ ਜਿਹੜਾ ਉਹ ਕੁਹਾੜੀ ਚਲਾਉਣ ਦਾ ਯਤਨ ਕਰਦੇ ਹੋ ਜਿਸ ਦੀ ਕੁੱਖ ਚੋਂ ਤੁਸੀਂ ਜੰਮੇ ਹੁੰਦੇ ਹੋ। ਜੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਤੇ ਉਹਨਾਂ ਦੇ ਮੈਸੇਜ ਦੇ ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ ਹੈ। ਤੇ ਹੁਣ ਇੱਥੇ ਅਸੀਂ ਲੈਣੇ ਆ ਛੋਟਾ ਜਿਹਾ ਬ੍ਰੇਕ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।